ਅੱਛਾ ਰਾਣਾ ਸਾਹਿਬ, ਹਾਂਜੀ ਕਿਸੇ ਵੀ ਮੁਲਕ ਦੀ ਤਰੱਕੀ ਦੇ ਵਿੱਚ ਨਾ, ਖੁਸ਼ਹਾਲੀ ਦੇ ਵਿੱਚ 8 ਚੀਜ਼ਾਂ ਦਾ ਕਿਰਦਾਰ ਬੜਾ ਅਹਿਮ ਹੁੰਦਾ। ਹਾਂਜੀ ਅਗਰ ਉਹ 8 ਚੀਜ਼ਾਂ ਆਮ ਬੰਦੇ ਦੀ ਪਹੁੰਚ ਦੇ ਵਿੱਚ, ਆਮ ਆਦਮੀ ਦੀ ਪਹੁੰਚ ਦੇ ਵਿੱਚ ਆ ਹਾਂਜੀ ਤੇ ਸਮਝ ਲਓ ਮੁਲਕ ਜਿਹੜਾ ਆ ਖੁਸ਼ਹਾਲੀ ਦੀ ਤਰਫ ਚੱਲਿਆ ਆ। ਹਾਂਜੀ ਤੇ ਜੇ ਉਹ 8 ਚੀਜ਼ਾਂ ਦੇ ਵਿੱਚ ਆਮ ਬੰਦੇ ਦੀ ਪਹੁੰਚ ਨਹੀਂ ਹੈਗੀ ਹਾਂ। ਤੇ ਸਮਝ ਲਓ ਮੁਲਕ ਜਿਹੜਾ ਬਦਹਾਲੀ ਦਾ ਸ਼ਿਕਾਰ ਹੈਗਾ। ਤੁਹਾਡੇ ਹਿਸਾਬ ਦੇ ਵਿੱਚ 8 ਚੀਜ਼ਾਂ ਕਿਹੜੀਆਂ? ਸਭ ਤੋਂ ਪਹਿਲਾਂ ਤਾਂ ਜੀ ਮੁਲਕੀ ਤਰੱਕੀ ਵਾਸਤੇ ਜਿਹੜਾ ਹੈ ਲਾਈਟ ਜਿਹੜੀ ਬਿਜਲੀ ਦਾ ਹੋਣਾ ਬਹੁਤ ਜ਼ਰੂਰੀ ਹੈ। ਹਾਂਜੀ ਦੂਸਰਾ ਗੈਸ, ਹਾਂਜੀ, ਬਿਜਲੀ, ਗੈਸ, ਹਾਂਜੀ ਪੈਟਰੋਲ ਹਾਂ, ਤਿੰਨੋਂ। ਔਰ ਘਰ, ਹਾਂ, ਘਰ, ਮਕਾਨ, ਘਰ ਵੀ ਇੱਕ ਆਮ ਬੰਦੇ ਦੀ ਪਹੁੰਚ ਹੋਣਾ ਚਾਹੀਦਾ। ਸਿਹਤ, ਹਾਂਜੀ ਹਾਂਜੀ, ਸਿਹਤ ਸਿਹਤ ਹੋ ਗਈ, ਹਾਂਜੀ, ਇਲਾਜ ਇਲਾਜ, ਹਾਂ, ਇਲਾਜ ਹੋ ਗਿਆ, ਤਾਲੀਮ ਹੋ ਗਿਆ, ਹਾਂ, ਔਰ ਉਸ ਤੋਂ ਬਾਅਦ ਜ਼ਰਾਏ ਆਮਦਨ ਹੋ ਗਏ, ਜ਼ਰੀਆ ਆਮਦਨ ਹੋ ਗਿਆ, ਬੰਦੇ ਦਾ ਰੋਜ਼ਗਾਰ ਜਿਹੜਾ ਆ ਹਾਂਜੀ ਉਹ ਉਹਦੀ ਇਹਨਾਂ ਚੀਜ਼ਾਂ ਨਾਲ ਹੀ ਹੈ ਨਾ ਜੀ। ਇਹਨਾਂ ਚੀਜ਼ਾਂ ਨਾਲ ਹੀ ਮੁਲਕੀ ਤਰੱਕੀ ਦੇ ਬਿਲਕੁਲ ਕਨਵੇਂਸ ਹੋ ਗਈ, ਸਫ਼ਰ, ਕਨਵੇਂਸ ਹੋ ਗਈ, ਗੱਡੀ ਹੋ ਗਈ, ਉਹਦੀ ਆਪਣੀ ਗੱਡੀ ਵੀ ਹੋ ਸਕਦੀ ਆ, ਹਾਂਜੀ ਬਿਲਕੁਲ ਜਾਂ ਜ਼ਰਾਏ ਆਮਦੋਰਫਤੀ ਜਾਂ ਕਿਰਾਏ ਜਿਹੜੇ ਆ ਉਹਦੀ ਪਹੁੰਚ 'ਚ ਹੋਣੇ ਚਾਹੀਦੇ। ਬਿਲਕੁਲ, ਇਹ ਸਹੀ ਗੱਲ ਹੈ। ਇਹ 8 ਚੀਜ਼ਾਂ ਐਸੀਆਂ ਅਗਰ ਆਮ ਬੰਦੇ ਦੀ ਇਹ ਪਹੁੰਚ 'ਚ ਆ ਨਾ, ਸਮਝ ਲਓ ਮੁਲਕ ਜਿਹੜਾ ਨਾ ਅੰਦਾਜ਼ਾ ਲਾ ਲਓ ਵੀ ਮੁਲਕ ਉਹ ਤਰੱਕੀ ਤੇ ਜਾ ਰਿਹਾ। ਤਰੱਕੀ ਵੱਲ ਚੱਲ ਰਿਹਾ। ਹਾਂਜੀ, ਤੇ ਅਗਰ ਇਹ 8 ਚੀਜ਼ਾਂ ਨਹੀਂ ਹੈ ਹਾਂ, ਤੇ ਮੁਲਕ ਫਿਰ ਬਦਹਾਲੀ ਦਾ ਸ਼ਿਕਾਰ ਹੈ। ਤੇ ਕਿਆ ਤੁਸੀਂ ਇਹ ਸਮਝਦੇ ਆ ਵੀ ਸਾਡਾ ਜਿਹੜਾ ਮੁਲਕ ਆ ਹਾਂਜੀ। ਪਾਕਿਸਤਾਨ, ਜਿੱਥੇ ਦੇ ਅਸੀਂ ਰਹਿائشੀ ਆ, ਬਸ਼ਿੰਦੇ ਆ, ਹਾਂਜੀ ਇੱਥੇ ਇਹ ਆਮ ਬੰਦੇ ਦੀ ਪਹੁੰਚ 'ਚ ਹੈਗੀਆਂ 8? ਨਹੀਂ ਇਸ ਟਾਈਮ ਤਾਂ ਨਹੀਂ। ਨਹੀਂ, ਬੰਦੇ ਦੀ ਪਹੁੰਚ ਤੋਂ ਬਾਹਰ ਆ ਰਾਣਾ ਸਾਹਿਬ ਇਹ ਇਸ ਟਾਈਮ। 8 'ਚ ਕੋਈ ਹੈ? ਦੇਖੋ ਜੇ ਪਾਠ ਗਿਣੀਆਂ, ਹੁਣ ਬਿਜਲੀ ਗਿਣੀ ਆ, ਪਹੁੰਚ ਤੋਂ ਬਾਹਰ ਆ, ਹਾਂਜੀ ਗੈਸ ਆ, ਤਾਲੀਮ ਆ, ਸਿਹਤ ਆ, ਆਮ ਬੰਦੇ ਦੀ ਪਹੁੰਚ ਤੋਂ ਬਾਹਰ ਆ ਜੀ। ਬਾਹਰ ਆ। ਇਹ ਸਾਰੀ ਚੀਜ਼ਾਂ ਨਾ 8 ਦੀਆਂ 8 ਇਹ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਆ। ਬਿਜਲੀ ਜਿਹੜੀ ਆ, ਅਗਰ ਅਸੀਂ ਤਵਾਨਾਈ ਦੀ ਗੱਲ ਕਰੀਏ ਨਾ, ਬਿਜਲੀ ਗੈਸ ਜਿਹੜੀ ਆ, ਹਾਂਜੀ ਹਾਂਜੀ ਇਹ ਤਾਂ ਸਾਡੀ ਜਿਹੜੀ ਹਕੂਮਤਾਂ ਨਾ, ਉਹਨਾਂ ਨੇ ਜਿਹੜੀ ਸਿਵਲ ਬਿਊਰੋਕ੍ਰੇਸੀ ਆ ਸਾਡੇ ਤੋਂ ਜਿਹੜੀ ਮੁਸੱਲਤ ਆ, ਹਾਂਜੀ ਜਾਂ ਜਿਹੜੇ ਮੁਲਾਜ਼ਮੀਨ ਆ ਕਿਸੇ ਵੀ ਮਹਿਕਮੇ ਦੇ, ਉਹਨਾਂ ਨੂੰ ਬਿਜਲੀ ਫ੍ਰੀ ਹੈਗੀ ਆ, ਗੈਸ ਵੀ। ਹਾਂਜੀ ਤੇ ਜਿਨ੍ਹਾਂ ਨੂੰ ਜੇ ਗਵਰਨਮੈਂਟ ਨੇ ਨਹੀਂ ਦਈ ਹੋਈ, ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਨਾ ਇਹਨੂੰ ਫ੍ਰੀ ਇਸਤੇਮਾਲ ਕਰ ਰਹੇ ਆ ਆਪਣਾ ਹਿਸਾਬ ਲਾਈਏ। ਜਿਹੜੇ ਜਿਵੇਂ ਵੀ ਉਹਨੇ ਹਿਸਾਬ ਲਾਇਆ ਹੈ, ਉਹ ਫ੍ਰੀ 'ਚ ਇਸਤੇਮਾਲ ਕਰ ਰਹੇ ਆ। ਤੇ ਬਾਕੀ ਇਹਦਾ ਲੋਕ ਪਿਸ ਰਹੇ ਆ। ਤੇ ਜਿਹੜਾ ਸਾਰਾ ਬੋਝ ਆ ਇਹਦਾ, ਉਹ ਇੱਕ ਆਮ ਬੰਦੇ ਤੇ ਆ। ਹਾਂਜੀ ਜਿਨ੍ਹਾਂ ਤੇ ਬੋਝ ਨਹੀਂ ਹੋਣਾ ਚਾਹੀਦਾ ਸੀ ਉਹਨਾਂ ਤੇ ਬੋਝ ਉਹਨਾਂ ਆ, ਤੇ ਬੋਝ ਹਾਂਜੀ, ਤੇ ਜਿਨ੍ਹਾਂ ਨੂੰ ਆਪਣਾ ਅਦਾ ਕਰਨਾ ਚਾਹੀਦਾ ਸੀ ਹਾਂਜੀ, ਉਹ ਫ੍ਰੀ ਵਰਤ ਰਹੇ ਇਸਤੇਮਾਲ ਕਰ ਰਹੇ। ਫ੍ਰੀ ਵਰਤ ਰਹੇ। ਹਾਂਜੀ ਇਸੇ ਤਰ੍ਹਾਂ ਹੀ ਗੈਸ ਆ, ਹਾਂ, ਆਹੋ ਸਾਰੀ ਚੀਜ਼ਾਂ ਇਸੇ ਤਰ੍ਹਾਂ ਹੀ ਹਾਂਜੀ। ਆਮ ਬੰਦੇ ਦੀ ਪਹੁੰਚ ਤੋਂ ਬਾਹਰ। ਸਹੀ ਗੱਲ। ਅੱਗੇ ਮੈਂ ਲਫ਼ਜ਼ ਇਸਤੇਮਾਲ ਕੀਤਾ ਪਹੁੰਚ ਦਾ, ਮਹਿੰਗਾਈ ਦਾ ਨਹੀਂ ਇਸਤੇਮਾਲ ਕੀਤਾ। ਹਾਂਜੀ। ਉਹਦੇ ਪਿੱਛੇ ਇੱਕ ਵਜ੍ਹਾ ਸੀ ਕਿ ਫਰਜ਼ ਕਰੋ ਕਿ ਇਹ ਚੀਜ਼ਾਂ ਕਿਸੇ ਵੀ ਮੁਲਕ ਦੇ ਵਿੱਚ ਮਹਿੰਗੀਆਂ ਹੋ ਗਈਆਂ, ਹਾਂਜੀ ਆਮ ਆਦਮੀ ਦੀ ਪਹੁੰਚ 'ਚ ਨਹੀਂ ਹੈ, ਹਾਂਜੀ ਸਾਡੇ ਕੋਲ ਇੱਕ ਦੂਸਰਾ ਆਪਸ਼ਨ ਇਹ ਹੈ। ਆਪਸ਼ਨ ਵੀ ਹੁੰਦਾ। ਹਾਂਜੀ ਅਗਰ ਇਹ 8 ਚੀਜ਼ਾਂ ਪਹੁੰਚ ਤੋਂ ਬਾਹਰ ਹੋਣ, ਹਾਂਜੀ, ਹਾਂ ਫਿਰ ਮੁਲਕ ਦੇ ਵਾਸਤੇ 4 ਚੀਜ਼ਾਂ ਇਹੋ ਜਿਹੀ ਹੁੰਦੀਆਂ ਕਿ ਉਹ ਸਾਹ ਦਾ ਦਰਜਾ ਰੱਖਦੀਆਂ। ਹਾਂਜੀ ਅਗਰ ਇਹਨਾਂ ਤੇ ਕੰਟਰੋਲ ਨਹੀਂ ਨਾ, ਇਹ ਵੱਧ ਵੀ ਗਈਆਂ ਕਿਸੇ ਵਜ੍ਹਾ ਤੋਂ, ਹਾਂ ਲੇਕਿਨ ਅਗਰ ਉਹ 4 ਚੀਜ਼ਾਂ ਦੇ ਉੱਤੇ ਕੰਟਰੋਲ ਹੋ ਜਾਵੇ ਨਾ, ਤੁਸੀਂ ਜੜ ਸਮਝ ਲਓ ਮੁਲਕ ਦੀ, ਉਹ ਕਵਰ ਕਰ ਰਹੀਆਂ ਇਹਨੂੰ। ਉਹ ਇਹਨਾਂ ਨੂੰ ਕਵਰ ਕਰ ਜਾਂਦੀਆਂ। ਹਾਂਜੀ। ਵੀ ਕਿਸੇ ਆਮਦਨੀ ਪਿੱਛੇ ਲੋਕਾਂ ਦੀ ਅੱਛੀ ਹੋ ਜਾਵੇ ਨਾ, ਹਾਂਜੀ ਤੇ ਫਿਰ ਮਹਿੰਗਾਈ ਨਹੀਂ ਦੁਖਦੀ ਹੁੰਦੀ। ਬਿਲਕੁਲ। ਅੱਛਾ, ਵੀ ਅਗਰ ਆਮਦਨ ਅੱਛੀ ਹੋਵੇ। ਉਹ 4 ਚੀਜ਼ਾਂ ਕਿਹੜੀਆਂ? ਉਹ 4 ਚੀਜ਼ਾਂ ਜੀ, ਹੁਣ ਜਿਵੇਂ ਅਸੀਂ ਇੱਕ ਜ਼ਰੀ ਮੁਲਕਾਂ, ਜ਼ਰਾਤ ਬਹੁਤ ਜ਼ਰੂਰੀ ਹੈ ਜੀ ਸਾਡੇ ਵਾਸਤੇ। ਹਾਂ, ਰੀੜ ਜ਼ਰਾਅਤ ਦੀ ਹੱਡੀ ਹੈ। ਰੇੜ ਦੀ ਹੱਡੀ ਹੈ। ਅਗਰ ਕਹਿੰਦੇ ਜ਼ਰਾਅਤ ਜੀ- ਸਾਡੀ ਮਜ਼ਬੂਤ ਆ ਨਾ ਜੀ, ਅਲਹਮਦੁਲਿਲਾ ਜ਼ਰਾਅਤ ਸਾਡੀ ਬਹੁਤ ਮਜ਼ਬੂਤ ਆ, ਲੇਕਿਨ ਇਹਨੂੰ ਮੁਆਵਜ਼ਾ ਨਹੀਂ ਪੂਰਾ ਮਿਲਦਾ ਹੈ। ਹਾਂ, ਗੱਲ ਹੁਕਮਰਾਨਾਂ ਦੀ ਇਹਦੇ ਤੇ ਗੌਰ ਵੀ ਨਹੀਂ ਹੈ ਜੀ। ਗਫਲਤ ਆ ਜੀ। ਨਾ ਜਿਹਨੇ ਕੋਈ ਗੱਲ ਕਰਨਾ ਹੀ ਨਹੀਂ ਪਸੰਦ ਕਰਦਾ। ਹਾਂਜੀ ਗੱਲ ਕਰਨਾ ਹੀ ਤੁਸੀਂ ਇਹ ਜ਼ਰਾਤ। ਦੇਖੋ, ਜਿਹੜੇ ਸਾਡੇ ਉੱਥੇ ਅਸੈਂਬਲੀ ਦੇ ਜ਼ਿਆਦਾਤਰ ਮੈਂਬਰ ਆ ਨਾ, ਤੁਸੀਂ ਇਹ ਦੇਖ ਲਓ ਵੀ ਉਹ ਜ਼ਰਾਅਤ ਦੇ ਸ਼ੋਬੇ ਨਾਲ ਮੁਨਸਲਿਕ ਆ, ਲੇਕਿਨ ਗੱਲ ਨਹੀਂ ਕਰਨਗੇ। ਲੇਕਿਨ ਗੱਲ ਨਹੀਂ ਕਰਨਾ। ਬਿਲਕੁਲ ਐਸਾ। ਦੂਸਰੇ ਨੰਬਰ ਤੇ ਇੰਡਸਟਰੀ ਆ ਜਾਂਦੀ ਹੈ। ਹਾਂਜੀ, ਤੇ ਸਾਡੇ ਇੱਥੇ ਇਸ ਮੁਲਕ ਦੇ ਵਿੱਚ ਇੰਡਸਟਰੀ ਵੀ ਬਦਹਾਲੀ ਦਾ ਸ਼ਿਕਾਰ। ਬਦਹਾਲੀ ਦਾ। ਇੰਡਸਟਰੀ ਵਾਲੇ ਤਾਂ ਜਿਹੜੀ ਤੁਸੀਂ ਜ਼ਰਾਅਤ ਦੀ ਗੱਲ ਕੀਤੀ ਆ, ਜ਼ਰਾਅਤ ਦੇ ਵਿੱਚ ਤੁਸੀਂ ਇਹ ਜਿਨਸ ਦਾ ਰੇਟ ਦੇਖ ਲਓ, ਹਾਂਜੀ ਕੋਈ ਰੇਟ ਨਹੀਂ ਹੈ। ਪਤਾ ਹੀ ਨਹੀਂ ਹੈ ਵੀ ਆਪ ਫਸਲ ਲਾਣੀ ਹੈ, ਗੱਲ ਸਮਝ ਉਹਦਾ ਇਹਦਾ ਰੇਟ ਕੀ ਮਿਲੇਗਾ, ਇਹਨੂੰ ਬਣਨਾ ਕੀ ਇਹਦਾ ਤਵੱਜਾ ਨਹੀਂ ਹੈ। ਐਸਾ ਹੀ। ਇੰਡਸਟਰੀ ਇੱਥੇ ਅਗਰ ਕੋਈ ਬੰਦਾ ਸਨਅਤ ਲਾ ਹੀ ਲੈਂਦਾ, ਅਗਰ ਕਿਸੇ ਦਾ ਦਿਲ ਕਰ ਹੀ ਗਿਆ, ਕੋਈ ਘੇਰ ਘੂਰ ਕੇ ਕੋਈ ਲੈ ਹੀ ਜਾਂਦਾ, ਉਹਨੂੰ ਵੀ ਇੱਥੇ ਸਹੂਲਤਾਂ ਨਹੀਂ ਮਿਲਦੀਆਂ ਵੱਧ ਕਿਸਮ ਉਹ ਵੀ ਚੰਦ ਨਹੀਂ ਰਹਿੰਦਾ ਜੀ ਇੱਥੇ। ਉਹ ਵੀ ਇੱਥੋਂ ਜੀ ਉਹਦਾ ਤਾਂ ਇਹਨਾਂ ਨੇ ਐਸਾ ਇਲਾਜ ਕਰਿਆ ਵਿਚਾਰਿਆਂ ਦਾ। ਉਹਨਾਂ ਦਾ ਵੀ ਦੇਖੋ, ਅਸੀਂ ਜ਼ਿਮੀਦਾਰ ਆ, ਅਸੀਂ ਜ਼ਰਾਤ ਦੀ ਗੱਲ ਕਰਦੇ ਆ, ਲੇਕਿਨ ਹੱਕ ਲੱਗਦੀ ਤਾਂ ਕਰਨੀ ਚਾਹੀਦੀ ਹੈ ਜੀ। ਉਹਨਾਂ ਦਾ ਵੀ ਇਹਨਾਂ ਬੰਦਿਆਂ ਨੇ ਐਸਾ ਇਲਾਜ ਕਰਿਆ ਵੀ ਉਹਨੂੰ ਸਜ਼ਾ ਦਿੱਤੀ ਵੀ ਤੂੰ ਇੱਥੇ ਸਨਅਤ ਮਿਲ ਲਾਈ ਕਿਉਂ ਆ? ਲਾਈ ਕਿਉਂ ਆ? ਤੇ ਉਹ ਪੱਟ ਕੇ ਇੱਥੋਂ ਲੈ ਗਏ ਆਪਣੀ ਹਰ। ਉਹਨਾਂ ਨੇ ਕਿਹਾ ਇੱਥੇ ਮੁਲਕ ਇਸ ਕਾਬਲ ਨਹੀਂ। ਹਾਂਜੀ, ਦੇਖੋ ਜੀ, ਪਤਾ ਕੀ ਹੈ, ਮੇਨ ਜਿਹੜੀ ਚੀਜ਼ ਹੈ ਨਾ, ਉਹ ਹੈ ਜ਼ਰਾਤ।
ਜਿਸ ਮੁਲਕ ਦੀ ਜ਼ਰਾਤ ਨਾਕਾਮ ਹੈ ਨਾ, ਉਹ ਮੁਲਕ ਜਿਹੜਾ ਹੈ ਤਰੱਕੀ ਦੀ ਰਾਹ ਤੇ ਨਹੀਂ ਚੱਲ ਸਕਦਾ। ਹਾਂਜੀ। ਜਦੋਂ ਵੀ ਮੁਲਕ ਨੇ ਤਰੱਕੀ ਕਰਨੀ ਹੈ, ਤੀਸਰੀ ਸ਼ਹਿ ਰਾਣਾ ਸਾਹਿਬ ਕਿਹੜੀ ਹੈ? ਜ਼ਰਾਤ ਤੋਂ ਹੀ ਕਰਨੀ ਇਨਸ਼ਾਅੱਲਾ। ਤੀਸਰੀ ਸ਼ੈ ਆ ਗਈ ਐਕਸਪੋਰਟਸ। ਕਿਸੇ ਮੁਲਕ ਦੀ ਵੀ ਅਗਰ ਐਕਸਪੋਰਟਸ ਚੰਗੀਆਂ, ਦੇਖੋ ਡਾਲਰ ਦੀ ਜ਼ਰੂਰਤ ਆ ਸਾਨੂੰ, ਹਾਂਜੀ, ਕਿਉਂਕਿ ਡਾਲਰ ਜਿਹੜਾ ਨਾ ਉਹ ਇੱਕ ਗਲੋਬਲ ਹਾਂਜੀ ਬਿਲਕੁਲ ਸਾਨੂੰ ਜ਼ਰੂਰਤ ਆ ਉਹਦੀ। ਉਹ ਸਾਡੇ ਕੋਲ ਡਾਲਰ ਕਿਵੇਂ ਆਊਗਾ? ਸਾਡੀ ਅਗਰ ਐਕਸਪੋਰਟਸ ਹੋਣਗੀਆਂ। ਸਾਡੇ ਇੱਥੋਂ ਤੁਸੀਂ ਦੇਖ ਲਓ ਦਸਤਕਾਰੀ ਆ ਜਿਹੜੀ, ਆ ਲੋਕ ਹੱਥਾਂ ਨਾਲ ਕਿਆਸੀ ਹੁਨਰਮੰਦ ਹੁਨਰ ਆ ਨਾ, ਬਹੁਤ ਹੁਨਰਮੰਦ ਵੀ ਐਸੀ ਚੀਜ਼ਾਂ ਬਣਾਉਂਦੇ ਆ, ਲੇਕਿਨ ਉਹ ਬਣਾ ਕੇ ਪਈਆਂ ਇੱਥੇ ਉਹਨਾਂ ਨੂੰ ਕੋਈ ਬੰਦਾ ਖਰੀਦਣ ਵਾਸਤੇ ਨਹੀਂ, ਲੇਕਿਨ ਬਾਹਰ ਉਹਨਾਂ ਦੀ ਬੜੀ ਕਦਰ ਆ। ਲੇਕਿਨ ਸਾਨੂੰ ਤਾਂ ਐਕਸਪੋਰਟ ਦੇ ਨਾਮ ਦੇ ਲਫ਼ਜ਼ ਦਾ ਤਾਰਫ ਹੀ ਨਹੀਂ ਹੈ ਵੀ ਐਕਸਪੋਰਟ ਕੀ ਹੈ। ਐਕਸਪੋਰਟ ਕੀ ਹੈ ਦੱਸੋ ਜੀ ਤੁਸੀਂ ਵੀ, ਆਪਾਂ ਨੂੰ ਕੋਈ ਐਕਸਪੋਰਟ ਦਾ ਪਤਾ? ਉਹੀ ਗੱਲ ਹੈ ਨਾ, ਉੱਥੋਂ ਤੱਕ ਪਹੁੰਚ ਹੀ ਨਹੀਂ ਹੈ। ਉੱਥੇ ਤੱਕ ਪਹੁੰਚ ਨਹੀਂ ਹੈ। ਹਾਂਜੀ, ਅਗਰ ਉਹ ਪ੍ਰੋਸੈਸ ਜਿਹੜਾ ਉਹ ਤਰੀਕਾਕਾਰ ਆਸਾਨ ਹੋਵੇ, ਆਮ ਬੰਦੇ ਤੱਕ ਪਹੁੰਚਾਇਆ ਜਾਵੇ। ਹੁਣ ਇਹ ਦੇਖ ਲਓ ਕਿ ਅਗਰ ਕੋਈ ਬੰਦਾ ਕਿਸੇ ਤਰ੍ਹਾਂ ਔਖਾ ਸੌਖਾ ਹੋ ਕੇ ਲਾਇਸੈਂਸ ਲੈ ਵੀ ਲੈਂਦਾ, ਉਹ ਸਾਰੇ ਲਵਾਜ਼ਮਾਤ ਪੂਰੇ ਕਰ ਲੈਂਦਾ, ਉਹ ਵੈਬਸਾਈਟ ਵੀ ਬਣਾਉਂਦਾ, ਉਹ ਚੈਂਬਰ ਆਫ ਕਾਮਰਸ ਦੇ ਵਿੱਚ ਜਾ ਕੇ ਸਾਰਾ ਨਿਜ਼ਾਮ, ਉਹਦੀ ਫੀਸ ਵੀ ਪੇ ਕਰਦਾ, ਉਹ ਸਾਰਾ ਕੁਝ ਕਰ ਲੈਂਦਾ, ਉਹਨੇ ਆਪਣੀ ਚੀਜ਼ ਵੀ ਲੈ ਆਂਦੀ ਮੈਦਾਨ ਦੇ ਵਿੱਚ। ਬਾਹਰ ਤੋਂ ਜਾ ਕੇ ਪਸੰਦ ਜਾਂ ਨਾ ਪਸੰਦ ਹੋਣੀ ਹੈ ਨਾ, ਲੇਕਿਨ ਇੱਥੋਂ ਹੀ ਨਹੀਂ ਜਾਣ ਦੇਣੀ। ਇਹਨਾਂ ਨੇ ਨਹੀਂ ਜਾਣ ਦੇਣੀ। ਆ ਤੇਲ ਆ ਹੁਣ, ਹਾਂਜੀ, ਤੇਲ ਦੇਖੋ ਚਾਈਨਾ ਕਿੰਨਾ ਐਕਸਪੋਰਟ ਹੁੰਦਾ, ਲੇਕਿਨ ਚੰਦ ਬੰਦਿਆਂ ਦੇ ਹੱਥਾਂ 'ਚ। ਅਗਰ ਇਹੀ ਆਮ ਬੰਦੇ, ਹੁਣ ਅਸੀਂ ਇੱਕ ਪਿੰਡ ਥਾਂ ਦੇ ਜੱਟ ਜ਼ਿਮੀਂਦਾਰ ਅਸੀਂ ਬਾਸੀ ਆ, ਇੱਥੇ ਵੀ ਲੋਕ ਬੜੇ ਪੜ੍ਹੇ ਲਿਖੇ ਬੈਠੇ, ਬੜੇ ਪੜ੍ਹੇ ਲਿਖੇ, ਕਿਉਂ ਨਹੀਂ। ਅਗਰ ਇੱਥੇ ਇਹ ਸਹੂਲਤ ਇੱਥੇ ਤੱਕ ਪਹੁੰਚੀ ਹੋਈ ਹੋਵੇ, ਕਿਸੇ ਬੰਦੇ ਦੀ ਜ਼ਿਹਨ ਸਾਜ਼ੀ ਕੀਤੀ ਹੋਵੇ, ਕੋਈ ਉਸਤਾਦ ਸਿਖਾਉਣ ਵਾਲਾ ਹੋਵੇ, ਕੋਈ ਨਿਸਾਬ ਵਿੱਚ ਸ਼ਾਮਲ ਕੀਤੀਆਂ ਹੁਣ ਬੱਚਿਆਂ ਨੂੰ ਪੜਾਇਆ ਜਾਵੇ, ਹਾਂਜੀ, ਤੇ ਯਾਰ ਇੱਥੋਂ ਬੰਦੇ ਐਕਸਪੋਰਟ ਕਰਨ ਖਾਚਾ, ਫਿਰ ਮੁਲਕ ਤਰੱਕੀ ਕਰਦਾ। ਆਪਾਂ ਦੇਖਣਾ ਚੀਜ਼ਾਂ ਪੈਦਾ ਕਰ ਹੀ ਰਹੇ ਆ ਜ਼ਿਮੀਂਦਾਰ, ਆਪਾਂ ਫਰੂਟ ਉਗਾਉਂਦੇ ਆ, ਆਪਾਂ ਸਬਜ਼ੀਆਂ ਉਗਾਉਂਦੇ ਆ, ਅਲਹਮਦੁਲਿਲਾ, ਅੱਲਾਹ ਦੀਆਂ ਸਾਰੀਆਂ ਨਿਮਤਾਂ। ਚਾਵਲ ਆ ਸਾਡੀ, ਗੰਦਮ ਬੜੀ ਚਾਵਲ, ਇਹ ਸਾਰੀਆਂ ਚੀਜ਼ਾਂ ਬਾਹਰਲੇ ਮੁਲਕਾਂ 'ਚ ਲੋਕ ਜਿਹੜੇ ਦੂਸਰੇ ਮਮਾਲਕ ਆ ਉਹ ਵੇਚ ਰਹੇ ਆ। ਹਾਂਜੀ, ਠੀਕ ਆ, ਉਹਨਾਂ ਦਾ ਆਮ ਸ਼ਹਿਰੀ ਜਿਹੜਾ ਹੈ ਉਹਨਾਂ ਨੂੰ ਵੀ ਪਤਾ ਆ ਉਹਨੇ ਵੀ ਕਿਸ ਤਰ੍ਹਾਂ ਵੇਚਣੀਆਂ ਜਾਂ ਕਿਸ ਤਰ੍ਹਾਂ ਐਕਸਪੋਰਟ ਕਰਨੀਆਂ। ਸਾਡਾ ਤਰੀਕਾ ਇਤਨਾ ਪੇਚੀਦਾ ਕਰਤਾ ਰਾਣਾ ਸਾਹਿਬ ਵੀ ਸਾਨੂੰ ਇਸ ਪਾਸੇ ਨੂੰ ਜਾਣ ਦਾ ਹੌਸਲਾ ਹੀ ਨਹੀਂ ਪੈਂਦਾ ਜੀ, ਵੀ ਇਹ ਹੋਣਾ ਕਿਵੇਂ ਆ, ਇਹ ਕਰਨਾ ਕਿਵੇਂ ਆ। ਉੱਥੇ ਟੋਕੇ ਲੈ ਕੇ ਬੈਠੇ ਬੰਦੇ, ਹਾਂਜੀ, ਕੋਈ ਵੀ ਉਹਨਾਂ ਨੇ ਉਹੀ ਗੱਲ ਤੁਹਾਡੇ ਵਾਲੀ ਰਾਣਾ ਸਾਹਿਬ, ਉਹਨਾਂ ਨੇ ਅੱਗੇ ਤਾਂ ਸ਼ਾਇਦ ਪਤਾ ਨਹੀਂ ਪਸੰਦ ਆਣੀ ਕਿ ਨਹੀਂ ਆਣੀ, ਉਹਨਾਂ ਨੇ ਇੱਥੇ ਟੋਕਾ ਮਾਰ ਦੇਣਾ। ਯਾਨੀ ਕਿ ਉਹਨੂੰ ਕਹਿਣਾ ਵੀ ਇੰਨੇ ਪੈਸੇ ਲੱਗਣਗੇ ਜਿੰਨੇ ਦੀ ਸ਼ਾਇਦ ਬਾਹਰ ਜਾ ਕੇ ਉਹਨੇ ਕਹਿਣਾ ਮੇਰੀ ਪਤਾ ਨਹੀਂ ਉੱਥੇ ਵਿਕਦੀ ਹੈ ਕਿ ਨਹੀਂ ਵਿਕਦੀ। ਕੋਈ ਵੀ ਅਜਨਾਸ ਹੈ ਨਾ ਜੀ, ਮੁਲਕੀ ਜ਼ਰੂਰਤ ਪੂਰੀ ਕਰਕੇ ਅਲਹਮਦੁਲਿਲਾ ਬਾਕੀ ਜਿਤਨੀ ਵੀ ਸਾਡੀ ਅਜ਼ਾਫੀ ਏਜੰਸ ਹੈਗੀ ਉਹ ਐਕਸਪੋਰਟ ਹੋਣੀ ਚਾਹੀਦੀ। ਉਹਦੇ ਮੁਤਬਾਦਲ ਰਿਟਰਨ ਸਾਡੇ ਕੋਲ ਆਏਗਾ, ਮੁਲਕ ਤਰੱਕੀ ਕਰੇਗਾ। ਇਹ ਤਿੰਨ ਸ਼ਾਵਾਂ ਹੋ ਗਈਆਂ ਰਾਣਾ ਜੀ, ਚੌਥੀ ਦੱਸੋ। ਚੌਥੀ ਜਿਹੜੀ ਹੈ ਨਾ ਜੀ, ਉਹ ਬੜਾ ਅਹਿਮ ਰੁਕਨ, ਸਭ ਤੋਂ ਅਹਿਮ ਜਿਹੜਾ ਨਾ ਜੀ, ਉਹ ਹੈਗਾ ਟੈਕਸ। ਹਾਂਜੀ ਬਿਲਕੁਲ, ਟੈਕਸ ਕਲੈਕਸ਼ਨ ਵੀ ਟੈਕਸ ਇਕੱਠਾ ਕਰਨਾ ਨਾ, ਜਿਹੜਾ ਟੈਕਸ ਹੈ ਨਾ, ਜਦੋਂ ਜਿਸ ਵਕਤ ਰਾਜ ਹੋਇਆ ਸੀ ਨਾ, ਇਹਦਾ ਫਾਰਮੂਲਾ ਇਹੀ ਸੀਗਾ ਕਿ ਇਹ ਅਮੀਰਾਂ ਤੋਂ ਲਿਆ ਜਾਊਗਾ ਔਰ ਗਰੀਬਾਂ ਦੀ ਫਲਾਹ ਦੇ ਉੱਤੇ ਖਰਚ ਕੀਤਾ ਜਾਊਗਾ। ਲੇਕਿਨ ਸਾਡੇ ਮੁਲਕ ਵਿੱਚ ਗੰਗਾ ਉਲਟੀ ਹੈ, ਇੱਥੇ ਗਰੀਬਾਂ ਕੋਲੋਂ ਲਿਆ ਜਾਂਦਾ ਤੇ ਅਮੀਰ ਇਹਦੇ ਤੋਂ ਫਾਇਦਾ ਉਠਾ ਰਿਹਾ ਤੇ ਅਮੀਰਾਂ ਦੇ ਉੱਤੇ ਖਰਚ ਹੁੰਦਾ। ਯਾਨੀ ਕਿ ਸਾਡੇ ਕੋਲੋਂ ਲੈ ਕੇ ਉਹਨਾਂ ਤੇ ਖਰਚ ਰਿਹਾ, ਇਵੇਂ ਗੱਲ ਹੈ ਜੀ, ਕੋਈ ਸ਼ੱਕ ਨਹੀਂ, ਇਵੇਂ ਗੱਲ ਹੈ ਵੀ ਇੱਕ ਟਾਫੀ ਤੋਂ ਲੈ ਕੇ, ਇੱਕ ਮਾਚਿਸ ਤੋਂ ਲੈ ਕੇ, ਵੀ ਕੋਈ ਚੀਜ਼ ਜਿਹਨੂੰ ਤੁਸੀਂ ਹੱਥ ਵੀ ਲਾਓਗੇ ਨਾ ਕਿਧਰੇ ਜਾ ਕੇ, ਉਹਦੇ ਤੇ ਵੀ ਟੈਕਸ। ਜੈਸਾ ਕਿ ਬਿੱਲਾਂ 'ਚ ਦੇਖ ਲਓ ਯਾਰ, ਆਮ ਬੰਦੇ ਤੇ ਹੁਣ ਮੇਰੀ ਦੀ ਆਮਦਨ ਸਿੱਧਾ ਜਾਂ ਦੇਖ ਲਓ, ਸਮਝ ਹੀ ਨਹੀਂ ਆ ਰਹੀ। ਹਾਂਜੀ, ਉਹ ਟੈਕਸ ਕਿਹੜੇ ਲੱਗੇ ਆ ਸਾਨੂੰ। ਜਿਹੜਾ ਬਿੱਲਾਂ ਵਾਲਾ ਟੈਕਸ ਹੈ ਨਾ, ਜਿਹੜਾ ਬਿੱਲਾਂ ਵਾਲਾ, ਹਾਂਜੀ, ਉਹ ਇਹ ਤੁਸੀਂ ਇਹ ਦੇਖੋ ਵੀ ਕੈਸਾ ਉਹ, ਹੁਣ ਗੱਲ ਛੇੜਤੀ ਨੰਬਰਦਾਰ ਨੇ, ਵੀ ਕੈਸਾ ਜ਼ਹੀਨ ਤੇ ਫਤੀਨ ਬੰਦਾ ਆ ਜਿਹਨੇ ਬਿੱਲਾਂ ਦੇ ਵਿੱਚ ਟੈਕਸ ਲਾਇਆ ਨਾ, ਉਹਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਮੇਰੇ ਹਿਸਾਬ ਵਿੱਚ, ਕਿਉਂਕਿ ਆਮ ਬੰਦਾ ਨਹੀਂ ਇਹ ਜੀ ਸੋਚ ਸਕਦਾ ਜਿਹੜੀ ਉਹਨੇ ਸੋਚੀ ਆ। ਵੀ ਜਿਹੜਾ ਗਰੀਬ ਆ ਨਾ, ਆਮ ਆਦਮੀ, ਉਹਦੀ ਜਿਹੜੀ ਆਮਦਨ ਆ ਨਾ ਜੀ, ਉਹ ਗੌਰਮੈਂਟ ਟੈਕਸ ਲਾ ਨਹੀਂ ਸਕਦੀ, ਹੈ ਇੰਨੀ ਥੋੜੀ ਆ, ਨਹੀਂ ਸਕਦੇ, ਫਾਰਮੂਲਾ ਹੀ ਕੋਈ ਨਹੀਂ, ਪਰ ਉਹਨੇ ਐਸਾ ਫਾਰਮੂਲਾ ਕੱਢਿਆ ਜੀ ਕਰਕੇ ਦੇਣਗੇ ਵੀ, ਬਲਕਿ ਲਾਈਨਾਂ 'ਚ ਲੱਗ ਕੇ ਦੇਣਗੇ, ਧੁੱਪ 'ਚ ਖੜੇ ਹੋ ਕੇ ਦੇਣਗੇ ਵੀ ਲਿਓ ਸਾਡੇ ਕੋਲ। ਹਾਂਜੀ, ਤੇ 18 ਖਾਨੇ ਆ ਤੇ ਉਹ ਖਾਲੀ ਇੱਕ ਨਹੀਂ ਛੱਡ। ਬਿਜਲੀ ਦੇ ਬਿੱਲਾਂ ਵਾਲੇ ਜਿਹੜੇ 18 ਖਾਨੇ ਨਾ ਜੀ ਨੰਬਰਦਾਰ ਜੀ, ਉਹਦੇ ਤੇ ਹੰਸੀ ਵੀ ਆਂਦੀ ਹੈ ਤੇ ਵੀ ਆਂਦਾ ਵੀ ਜੀ ਟੈਕਸ
ਟੈਕਸ ਦੇ ਉੱਤੇ ਫਿਰ ਇਜ਼ਾਫੀ ਫਿਰ ਟੈਕਸ, ਟੈਕਸ, ਹਾਂਜੀ ਫਿਰ ਉਹਦੇ ਤੇ ਫਰਦਰ ਟੈਕਸ, ਹਾਂਜੀ ਫਿਰ ਉਹਦੇ ਤੇ ਜੀ ਫਿਊਲ ਪ੍ਰਾਈਸ ਦਾ ਟੈਕਸ, ਹਾਂਜੀ ਸਰਚਾਰਜ, ਫਿਰ ਉਹਦੇ ਤੇ ਸਰਚਾਰਜ, ਇਨਕਮ ਟੈਕਸ ਦੱਸੋ ਵੀ ਉਹ ਉਹਦੇ ਜਿਹੜਾ ਮੀਟਰ ਲਵਾਇਆ ਸੀ, ਮੀਟਰ ਲਗਵਾਉਂਦੇ ਅਸੀਂ, ਉਹਦਾ ਵੀ ਟੈਕਸ ਹਲੇ ਤੱਕ ਚੱਲਦਾ ਹੀ ਆ ਰਿਹਾ। ਉਹਦੀ ਟੈਕਸ ਫੀਸ ਵੀ ਕੀ? ਦੇਤੀ, ਪੈਸੇ ਵੀ ਅਦਾ ਟੈਕਸ ਕਰਤੇ। ਕੀ ਜੀ, ਉਹਨਾਂ ਨੇ ਉਹਦਾ ਕਿਰਾਇਆ ਪਾਇਆ ਹੋਇਆ। ਹੁਣ ਤੁਸੀਂ ਕਿਧਰੋਂ ਜਾ ਕੇ ਅਗਰ ਗੱਡੀ ਖਰੀਦ ਲੈਂਦੇ ਆ ਹਾਂਜੀ ਤੇ ਜੇ 30 ਲੱਖ ਦੀ ਤੁਸੀਂ ਗੱਡੀ ਲੈ ਕੇ ਘਰ ਆ ਜਾਓ, ਹਾਂਜੀ ਉਸ ਤੋਂ ਬਾਅਦ ਤੁਹਾਨੂੰ 1 ਲੱਖ ਰੁਪਈਆ ਹਰ ਮਹੀਨੇ ਟੈਕਸ ਭੇਜਦਾ ਰਵੇ ਵੀ ਟੈਕਸ ਕਹਿ ਰਹੇ ਆ ਕਿਰਾਇਆ, ਉਹ ਨਹੀਂ ਬਣਦਾ, ਉਹ ਹੈ ਕਿਧਰੇ? ਨਹੀਂ ਬਣਦਾ। ਉਹਦੇ ਥੂਥੜੇ ਤੇ ਮਾਰਨੀ ਚਾਹੀਦੀ ਪਿਆਜ ਵੀ ਜਿਹੜਾ ਭੇਜੇ ਜਦੋਂ ਰੁਪਈਏ ਮੈਂ ਇੱਕ ਸ਼ੈ ਨੇ ਭਰਤੇ, ਸ਼ੈ ਮੁੱਲ ਲੈ ਲਈ, ਫਿਰ ਮਹੀਨੇ ਬਾਅਦ ਕਿਰਾਇਆ ਉਹਨੇ ਕਾਹਦਾ ਲੈਣਾ ਸਾਡੇ ਕੋਲ? ਤੇ ਬਿਜਲੀ ਦੇ ਬਿੱਲਾਂ 'ਚ ਅਸੀਂ ਕਿਰਾਇਆ ਮੀਟਰ ਆ ਜਿਹੜਾ ਉਹ ਚੱਲ ਰਿਹਾ, ਉਹ ਚੱਲ ਰਿਹਾ। ਤੁਸੀਂ ਇਸ ਹਿਸਾਬ ਲਾ ਲਓ ਵੀ ਕਦੋਂ ਦੇ ਬੰਦਿਆਂ ਨੇ ਲਾਏ ਹੋਏ ਆ ਮੀਟਰ ਤੇ ਕਦੋਂ ਦੇ ਬੰਦੇ ਇਸ ਮੀਟਰ ਦਾ ਕਿਰਾਇਆ ਸਾਰੀ ਲਾਈਫ ਹੀ ਕਿਰਾਇਆ ਦੇਣਾ ਜੀ, ਸਾਰੀ ਲਾਈਫ ਦੇਣਾ ਵੀ ਕਿੰਨੇ ਕੁ ਬਿਜਲੀ ਦਾ ਬਿੱਲ ਚੱਕ ਲਿਆ ਆਪਣਾ, ਦੇਖੋ ਉਹਦੇ ਤੇ ਕਿਰਾਇਆ ਮੀਟਰ ਲਿਖਿਆ ਹੈ, ਹਾਂਜੀ ਦੇ ਰਹੇ ਆਪਾਂ, ਤੁਸੀਂ ਵੀ ਦੇ ਰਹੇ ਆ, ਅਸੀਂ ਵੀ ਦੇ ਰਹੇ ਆ। ਤੂੰ ਇਹ ਹਿਸਾਬ ਲਾ ਵੀ ਪੈਸੇ ਵੀ ਲੈ ਲੇ। ਹਾਂਜੀ ਹੁਣ ਤੂੰ ਅਗਰ ਇੱਕ ਬੰਦੇ ਦੀ ਇੱਕ ਮੀਟਰ ਲੱਗਿਆ ਹੋਇਆ 100 ਸਾਲ ਲੱਗਿਆ ਰਵੇ, ਹਾਂਜੀ। ਉਹਦਾ ਤੁਸੀਂ 100 ਸਾਲ, ਉਹ ਕਿੰਨਾ ਮਹਿੰਗਾ ਪੈ ਗਿਆ ਉਹ ਮੀਟਰ। ਅੱਛਾ ਰਾਣਾ ਸਾਹਿਬ, ਜਿਹੜੇ ਹੈ ਟੈਕਸ ਤਾਂ ਵਾਕਈ ਵੀ ਬਹੁਤ ਜ਼ਿਆਦਾ ਹੈਗੇ, ਲੇਕਿਨ ਇਹਦੇ ਨਾਲ ਨਾਲ ਇੱਕ ਚੀਜ਼ ਹੋਰ ਵੀ ਦੇਖੀ ਗਈ ਹੈ ਕਿ 200 ਜਿਹੜਾ ਯੂਨਿਟ ਹੈ ਉੱਥੇ 3200 ਰੁਪਇਆ ਬਿੱਲ। ਹਾਂਜੀ ਜਾਂ 201 ਹੋਣਾ, 201 ਤੇ ਆ ਗਿਆ, 8500 ਰੁਪਇਆ। ਉਹ ਤੁਸੀਂ ਇੰਜ ਆ ਭਾਈ ਜੀ, ਸਿੱਧੀ ਜੀ ਮਿਸਾਲ ਆ ਵੀ ਤੁਸੀਂ ਬਾਰਡਰ ਕ੍ਰਾਸ ਕਰ ਲਿਆ ਆਪਣੇ ਕਿਸੇ ਵੀ ਦੁਸ਼ਮਣ ਮੁਲਕ ਦਾ, ਅੱਛਾ ਉਹ ਜਾਂ ਬਾਰਡਰ ਤੁਸੀਂ ਅਗਾਂਹ ਟੱਪਣੇ, ਉਹ ਰੈੱਡ ਲਾਈਨ ਆ, ਤੁਸੀਂ ਆ 199 ਟੱਪਣੇ ਆ, ਅਗਲੇ ਦੀ ਮਰਜ਼ੀ ਆ ਫਿਰ ਵੀ ਤੁਹਾਨੂੰ ਭਾਵੇਂ ਫੈਰ ਮਾਰੇ, ਉਹ ਵੀ ਫਿਰ ਟਪਾ ਲੈਂਦੇ ਆ ਜੀ। 2 ਦਿਨ ਰੀਡਿੰਗ ਲੇਟ ਕਰਤੇ, ਉਹ ਆਪੇ ਟੱਪ ਜਾਂਦਾ। ਬੜੇ ਇਹਨਾਂ ਕੋਲ ਬੜੇ ਤਰੀਕੇ ਆ, ਜੋ ਉਹੀ ਗੱਲ ਆ, ਜ਼ਹੀਨ ਫਤੀਨ ਬੰਦੇ ਹਰ ਪਾਸੇ ਇਹਨਾਂ ਨੇ ਰੱਖੇ, ਜਿਵੇਂ ਦੇ ਇਹਨਾਂ ਨੂੰ ਸਲਾਈਏ ਇਹਨਾਂ ਦੇ ਜਿਹੜੇ ਨਾ ਜੀ, ਉਹ ਬਹੁਤ ਜ਼ਹੀਨ ਆ। ਦੇਖ ਲੈ ਕੈਸੀ ਘੁੰਡੀ ਪਾਈ ਵੀ, ਉਂਝ ਤਾਂ ਪਤਾ ਨਹੀਂ ਟੈਕਸ ਵਿਚਾਰਿਆਂ ਦਾ ਬਣਦਾ ਕਿ ਨਹੀਂ ਬਣਦਾ। ਉਹਨੇ ਕਿਹਾ ਬਿਜਲੀ ਦੇ ਬਿੱਲਾਂ ਤੁੰਨ ਦੋ, ਆਪੇ ਦੇਣਗੇ। ਬਜਾਏ ਆਸਾਨੀ ਦੇ ਨਾ ਜੀ, ਇਸ ਟਾਈਮ ਤਾਂ ਪਰੇਸ਼ਾਨੀ ਮਿਲ ਰਹੀ ਹੈ ਸਾਰੇ ਲੋਕਾਂ ਨੂੰ। ਕੀ ਇਹਦਾ ਰਾਣਾ ਸਾਹਿਬ ਜਿਹੜਾ ਆ, ਕੋਈ ਅਸੀਂ ਹੁਣ ਇਹਦਾ ਹੱਲ ਕੀ ਹੋ ਸਕਦਾ ਹੈ ਯਾਰ? ਇਹਦਾ ਹੱਲ ਜਾਂ ਕੋਈ ਅਪੀਲ ਆ ਸਾਡੀ? ਦੇਖੋ ਅਸੀਂ ਇੱਕ ਜੱਟ ਜ਼ਿਮੀਂਦਾਰ ਚ ਬੰਦੇ ਆ, ਹਾਂਜੀ ਐਡੇ ਅਸੀਂ ਪੜ੍ਹੇ ਲਿਖੇ ਜਾਂ ਸਾਡੀ ਉਹ ਸੋਚ ਤਾਂ ਨਹੀਂ ਹੈ, ਹਾਂਜੀ ਲੇਕਿਨ ਸਾਡੀ ਸੋਚ ਦੇ ਅਦਨਾ ਸੋਚ ਦੇ ਮੁਤਾਬਕ ਨਾ ਇਹ ਮਹਿੰਗਾਈ ਜਿਹੜੀ ਹੈ ਨਾ, ਇਹ ਨਹੀਂ ਹੁਣ ਕਾਬੂ ਹੋ ਸਕਦੀ। ਇਹਦਾ ਜਿੰਨ ਹੁਣ ਬੋਤਲ ਚੋਂ ਬਾਹਰ ਆ ਗਿਆ। ਹਾਂ ਬਾਹਰ ਆ ਗਏ। ਹੁਣ ਸਾਡੇ ਕੋਲ ਜਿਹੜੀ ਉਹ 4 ਚੀਜ਼ਾਂ ਨਾ, ਹਾਂਜੀ ਜਿਹੜੀਆਂ ਤੁਸੀਂ ਬਾਅਦ ਹੀ ਦੇ ਉੱਤੇ ਦੱਸੀ। ਤਵੱਜਾ ਦਿੱਤੀ ਜਾਵੇ। ਬਿਲਕੁਲ ਹਾਂ ਠੀਕ ਆ, ਬਿਲਕੁਲ ਜਾਇਜ਼ ਗੱਲ। ਇੰਡਸਟਰੀ ਦੇ ਉੱਤੇ ਤਵੱਜਾ ਬਿਲਕੁਲ, ਜਿਹਦੇ ਨਾਲ ਮੁਲਕ ਤਰੱਕੀ ਕਰੇਗਾ। ਐਕਸਪੋਰਟ ਜਿਹੜੀ ਆ ਉਹ ਆਸਾਨ ਬਣਾਈਆਂ ਜਾਣ। ਬਿਲਕੁਲ ਤਰੀਕਾ ਬਹੁਤ ਸਮਝਾਇਆ ਜ਼ਿਆਦਾ ਇੱਥੇ ਨਾ ਜੀ, ਬੜਾ ਟੈਲੈਂਟ ਆ, ਬਹੁਤ ਟੈਲੈਂਟ ਹੈਗਾ, ਬਹੁਤ ਹੁਨਰ ਆ, ਹਾਂਜੀ ਬੜਾ ਪੋਟੈਂਸ਼ੀਅਲ ਆ, ਕੋਈ ਬੜਾ ਸ਼ੱਕ ਨਹੀਂ। ਪੋਟੈਂਸ਼ੀਅਲ ਆ। ਅਸੀਂ ਐਕਸਪੋਰਟ ਤੋਂ ਇੰਨਾ ਪੈਸਾ ਗੇਨ ਕਰ ਸਕਦੇ ਆ ਨਾ, ਇੰਨਾ ਕਮਾ ਸਕਦੇ ਮੁਲਕ ਦੀ ਤਕਦੀਰ ਬਦਲ ਸਕਦੀ ਹੈ, ਡਾਲਰਾਂ ਦੀ ਇੱਥੇ ਬਾਰਿਸ਼ ਹੋ ਸਕਦੀ ਹੈ। ਬਿਲਕੁਲ। ਸਿਰਫ ਇਸ ਪਾਸੇ ਤਵੱਜਾ ਦਿੱਤੀ ਜਾਵੇ ਵੀ ਉਹ ਜਿਹੜਾ ਤਰੀਕਾ ਕਾਰ ਆ ਨਾ, ਉਹ ਆਮ ਫਹਿਮ ਹੋ ਜਾਵੇ ਯਾਰ, ਉਹ ਮੇਰੇ ਤੱਕ ਪਹੁੰਚ ਜਾਵੇ ਨਾ, ਫਰਜ਼ ਕਰ ਮੇਰੇ ਤੱਕ ਆਸਾਨ ਹੋ ਜਾਵੇ। ਮੈਂ ਕਰੇਲਾ, ਭਿੰਡੀ, ਬੈਂਗਣ, ਮੈਂ ਕਿੰਨੀ ਚੀਜ਼ਾਂ ਆਪਾਂ ਲੈਂਦੇ ਆ, ਤੁਸੀਂ ਕੀ ਕੁਝ ਲੈਂਦੇ ਆ। ਆ ਚਾਵਲ ਨਾਲ ਆਕਾ ਭਰਿਆ ਪਿਆਗਾ ਆਪਣੇ ਕੋਲ ਹੈ। ਲੋਕ ਆ ਜਾਮਣ ਤੁਸੀਂ ਦੇਖ ਲਓ, ਇੱਕ ਆਮ ਚੀਜ਼ ਆ। ਆ ਜਾਮਣ ਦਾ ਸਿਰਕਾ ਰਾਣਾ ਸਾਹਿਬ ਇਤਨਾ ਮਹਿੰਗਾ ਵਿਕਦਾ ਡਾਲਰਸ ਦੇ ਵਿੱਚ। ਹਾਂਜੀ, ਅਮਰੀਕਾ 'ਚ ਬਹੁਤ ਮੰਗ ਹੈ। ਹੁਣ ਸਾਵਣ ਦਾ ਮੌਸਮ ਆ ਜੀ, ਜਾਮਣ ਆਮ ਆ, ਠੀਕ ਆ, ਆਪਣੇ ਪੂਰੀ ਤਹਿਸੀਲ ਭਰੀ ਪਈ ਆ ਜਾਮਣ ਦੇ ਉਹਦੇ ਨਾਲ। ਤੇ ਜੇ ਸਾਨੂੰ ਉਹਦਾ ਇਹ ਹੋਵੇ ਵੀ ਅਸੀਂ ਐਕਸਪੋਰਟ ਕਰ ਸਕਦੇ ਹਾਂ, ਤੇ ਜਨਾਬੇ ਵਾਲੀ ਪੈਸੇ ਹੋ ਜਾਣਗੇ। ਉਸ ਤੋਂ ਬਾਅਦ ਟੈਕਸ ਜਿਹੜਾ ਨਾ, ਇਹ ਅਮੀਰਾਂ ਕੋਲੋਂ, ਇਹਨਾਂ ਕੋਲੋਂ ਲਿਆ ਹੀ ਨਹੀਂ ਜਾਂਦਾ, ਜ਼ੁਲਮ ਤੇ ਇਹੋ ਜਿਹਾ ਨਿਜ਼ਾਮ ਬਣਾਉਣ ਖਾ ਵੀ ਉਹਨਾਂ ਤੋਂ ਟੈਕਸ ਇਕੱਠਾ ਕਰਨ, ਹਾਂ, ਤੇ ਸਾਡੇ ਤੇ ਲਾਣ। ਸਹੀ ਗੱਲ।